ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਜੀ ਰੌਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1958 ਚ ਸੈਂਟਰ ਟਾਊਨ ਗੁਰਦੁਆਰਾ ਸਾਹਿਬ ਦੀਵਾਨ ਅਸਥਾਨ, ਉਹਦਾ ਨਾਂ ਹੈ, ਜਲੰਧਰ, ਮੇਰਾ ਵੀ ਰਿਹਾ ਹੈ ਉੱਥੇ ਜਾਣਾ। ਉੱਥੇ ਜਥੇਦਾਰ ਪ੍ਰੀਤਮ ਸਿੰਘ ਗੋਜਰਾਂ ਤੇ ਗੁਰਚਰਨ ਸਿੰਘ ਗਰੀਬ ਉਹਨਾਂ ਨੇ ਸਿੱਖ ਕਾਨਫਰੰਸ ਕੀਤੀ ਔਰ ਇਹ 1958 ਚ ਉਹਨਾਂ ਨੇ ਆਜ਼ਾਦ ਸਿੱਖ ਸਟੇਟ ਦਾ ਮਤਾ ਵੀ ਕੀਤਾ। ਔਰ ਮੈਨੂੰ ਯਾਦ ਹੈ ਕਿ ਅਖਬਾਰਾਂ ਦੇ ਵਿੱਚ ਜਿਹੜਾ ਉਹਨਾਂ ਦਾ ਨਾਅਰਾ ਬਾਅਦ 'ਚ ਕਈ ਸਾਲ ਆਉਂਦਾ ਹੁੰਦਾ ਸੀ ਕਿ ਸਭ ਮਿਲ ਬੋਲੋ ਇੱਕ ਜ਼ਬਾਨ, ਸਿੱਖ ਵਿਧਾਨ, ਸਿੱਖ ਪ੍ਰਧਾਨ, ਸਿੱਖ ਨਿਸ਼ਾਨ। ਲੈਜਿਸਲੇਚਰ ਸਿੱਖ ਹੋਏ, ਸਿੱਖੀ ਅਦਾਰਤ ਹੋਏ, ਪ੍ਰੈਜ਼ੀਡੈਂਟ ਸਿੱਖ ਹੋਏ ਔਰ ਸਾਡਾ ਨਿਸ਼ਾਨ ਝੂਲੇ। 1960 ਚ ਜਦੋਂ ਕਿ ਪੰਜਾਬੀ ਸੂਬਾ ਐਜੀਟੇਸ਼ਨ ਮਾਸਟਰ ਤਾਰਾ ਸਿੰਘ ਨੇ ਸ਼ੁਰੂ ਕੀਤੀ, ਦਿੱਲੀ ਦੇ ਸਿੱਖਾਂ ਨੇ ਵੀ ਬੜਾ ਜ਼ੋਰਦਾਰ ਇੱਕ ਪ੍ਰੋਟੈਸਟ ਕਰਨਾ ਚਾਹਿਆ, ਪਾਬੰਦੀ ਲਾ ਦਿੱਤੀ। ਕੈਰੋਂ ਨੇ ਪੰਜਾਬ 'ਚੋਂ ਹੀ ਨਹੀਂ ਗੱਡੀਆਂ 'ਚ ਜਾਣ ਦਿੱਤਾ ਸਿੱਖਾਂ ਨੂੰ, ਹਜ਼ਾਰਾਂ ਨੂੰ ਫੜ ਲਿਆ, ਸੀਲ ਕਰ ਦਿੱਤਾ ਪੰਜਾਬ ਦਾ ਦਿੱਲੀ ਨਾਲ ਬਾਰਡਰ। ਇਹਦੇ ਬਾਵਜੂਦ ਸੀਸਗੰਜ 30-40 ਹਜ਼ਾਰ ਸਿੱਖ ਇਕੱਠਾ ਹੋ ਗਿਆ, ਦੁਨੀਆ ਭਰ ਦਾ ਮੀਡੀਆ ਵੀ ਸੀ। ਸੋ ਪਹਿਲਾਂ ਉਹਨਾਂ ਨੂੰ ਬਲੌਕ ਕੀਤਾ, ਫਿਰ ਨਹਿਰੂ ਔਰ ਪਟੇਲ ਤਾਂ ਨਹੀਂ ਸੀ, ਨਹਿਰੂ ਸੀ ਜਾਂ ਪੰਤ ਸੀ ਉਦੋਂ, ਉਹਨਾਂ ਨੇ ਡਿਟਰਮਿਨ ਕੀਤਾ ਸੀ ਵੀ ਇਹਨਾਂ ਨੂੰ ਕੱਢਣ ਨਹੀਂ ਦੇਣਾ। ਪਰ ਜਦੋਂ ਸਿੱਖ ਬਾਹਰ ਨਿਕਲ ਆਏ, ਇੱਕ ਵਾਰੀ ਉਹਨਾਂ ਨੇ ਅਲਾਉ ਕਰ ਦਿੱਤਾ, ਫਿਰ ਉਹਨਾਂ ਨੇ ਉਹਦੇ ਉੱਤੇ ਗੋਲੀ ਚਲਾਈ ਔਰ ਇੱਕ ਅੰਦਾਜ਼ੇ ਮੁਤਾਬਕ 1 ਦਰਜਨ ਦੇ ਕਰੀਬ ਸਿੱਖ ਮਾਰੇ ਗਏ, ਸੈਂਕੜਿਆਂ ਜ਼ਖਮੀ ਹੋਏ। ਔਰ ਇਹ 1960 ਦਾ ਪੀਰੀਅਡ ਹੈ ਜਦੋਂ ਅਜੇ ਭਿੰਡਰਾਂ ਵਾਲੇ ਨਹੀਂ ਸੀ ਆਏ। ਉਦੋਂ ਵੀ ਗੋਲੀ ਚਲਾ ਕੇ ਇਸ ਕਿਸਮ ਦੀ ਪੀਸਫੁਲ ਐਜੀਟੇਸ਼ਨ ਨੂੰ ਵੀ ਉਹਨਾਂ ਨੇ ਜਿਹੜਾ ਉਹ ਹਿੰਸਾ ਦਾ ਸ਼ਿਕਾਰ ਬਣਾਇਆ। 1984 ਚ ਅੱਜ ਦੇ ਦਿਨ ਵੀ ਜਦੋਂ ਅਸੀਂ ਸਿੱਖ ਫੌਜੀਆਂ ਦੀ ਬਗਾਵਤ ਜਿਹੜੀ ਕਿ 5-6 ਜੂਨ ਨੂੰ ਰਾਮਗੜ੍ਹ ਤੋਂ ਹੁੰਦੀ ਹੈ, ਫਿਰ ਪੂਨਾ, ਗਵਾਲੀਅਰ, ਗੰਗਾਨਗਰ, ਜੰਮੂ, ਪੁੰਛ, ਥਾਂ ਥਾਈਂ ਉਹ ਅੱਜ ਵੀ ਜਾਰੀ ਰਹੀ। 1984 ਚ ਦੇਖੋ ਪਹਿਲਾਂ ਮੰਗ ਸੀ ਸਿੱਖਾਂ ਦੀ ਕਿ ਦਰਬਾਰ ਸਾਹਿਬ ਦਾ ਕੀਰਤਨ ਜਿਹੜਾ ਜੋ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਚੋਂ ਮੰਗ ਸੀ ਕਿ ਰੇਡੀਓ ਦੇ ਉੱਤੇ ਸੁਣਾਇਆ ਜਾਏ, ਪਰ ਉਹਨਾਂ ਨੇ ਇਸ ਦੇ ਲਈ ਘੱਲੂਘਾਰਾ ਸਾਨੂੰ ਜਵਾਬ ਦਿੱਤਾ। ਔਰ ਫਿਰ ਅਚਾਨਕ 12 ਜੂਨ ਨੂੰ ਲੋਕਾਂ ਨੇ ਜਦੋਂ ਟੈਲੀਵਿਜ਼ਨ ਆਪਣੇ ਸੈੱਟ ਔਨ ਕੀਤੇ ਤੇ ਦਰਬਾਰ ਸਾਹਿਬ ਦਾ ਕੀਰਤਨ ਰਿਲੇ ਹੋ ਰਿਹਾ ਸੀ ਔਰ ਉਹ ਉਹਨਾਂ ਨੇ, ਹਾਲਾਂ ਪਿੱਛੋਂ ਅਜੇ ਗੋਲੀਆਂ ਦੀ ਆਵਾਜ਼ ਵੀ ਸੁਣਾਈ ਦੇ ਰਹੀ ਸੀ, ਕੋਈ ਨਾ ਕੋਈ ਫਾਈਟ ਚੱਲ ਰਹੀ ਸੀ ਕਿਤੇ, ਲੇਕਿਨ ਇਹ ਜਦੋਂ ਅਸੀਂ ਅੱਜ ਘਰਾਂ 'ਚ ਬੈਠ ਕੇ, ਭਾਵੇਂ ਹੁਣ PTC ਨੇ ਉਹਦਾ ਐਕਸਕਲੂਸਿਵ ਕੰਟਰੋਲ ਲਿਆ, ਦਰਬਾਰ ਸਾਹਿਬ ਦਾ ਕੀਰਤਨ ਸੁਣਦੇ, ਤੇ ਫਿਰ ਇਸ ਗੱਲ ਦਾ ਸਾਨੂੰ ਧਿਆਨ ਰਹਿਣਾ ਚਾਹੀਦਾ ਹੈ ਕਿ ਕੀਰਤਨ ਸੁਣਾਉਣ ਦੇ ਲਈ ਘੱਲੂਘਾਰੇ 'ਚ ਕਿਵੇਂ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਨੇ, ਇਹ ਉਹਨਾਂ ਨੂੰ ਜ਼ਰੂਰ ਯਾਦ ਹੋਏ। ਵਰਲਡ ਹਿਸਟਰੀ ਦੇ ਹਵਾਲੇ ਨਾਲ 1665 ਦੇ ਵਿੱਚ ਅੰਗਰੇਜ਼ਾਂ ਨੇ ਨਿਊ ਐਮਸਟਰਡਮ, ਜਿਹਦਾ ਹੁਣ ਦਾ ਨਾਂ ਨਿਊਯਾਰਕ ਹੈ, ਨਿਊ ਐਮਸਟਰਡਮ ਦਾ ਨਾਂ ਨਿਊਯਾਰਕ ਰੱਖਿਆ ਕਿਉਂਕਿ ਇਹ ਪਹਿਲਾਂ ਡੱਚ ਕਾਲੋਨੀ ਸੀ। 1787 ਦੇ ਵਿੱਚ ਇਹ ਲਾਅ ਪਾਸ ਹੋਇਆ ਅਮਰੀਕਾ 'ਚ ਕਿ ਜਿਹੜਾ ਵੀ ਘੱਟੋ ਘੱਟ 30 ਸਾਲ ਦੀ ਉਮਰ ਦਾ ਹੀ ਸੈਨੇਟਰ ਬਣ ਸਕਦਾ, ਉਸ ਤੋਂ ਘੱਟ ਨਹੀਂ। 1792 ਚ ਜਾਰਜ ਵੈਨਕੂਵਰ ਨੇ ਵੈਨਕੂਵਰ ਸ਼ਹਿਰ ਲੱਭਿਆ ਔਰ ਇਸੇ ਲਈ ਉਹਦਾ ਨਾਂ ਹੀ ਸੀ ਜਾਰਜ ਵੈਨਕੂਵਰ, ਉਹਦੇ ਨਾਂ ਤੇ ਉਹ ਸ਼ਹਿਰ ਬਣ ਗਿਆ। 1812 ਚ ਨੈਪੋਲੀਅਨ ਨੇ ਰੂਸ ਦੇ ਉੱਤੇ ਧਾਵਾ ਬੋਲਿਆ। 1849 ਚ ਪਹਿਲੀ ਵਾਰ ਗੈਸ ਮਾਸਕ ਦਾ ਪੈਟੈਂਟ ਲੈਵਿਸ ਨੇ ਲਿਆ, ਜਿਹੜਾ ਕੈਂਟਕੀ ਦਾ ਰਹਿਣ ਵਾਲਾ ਸੀ। 1898 ਚ ਫਿਲੀਪੀਨ ਨੇ ਆਪਣੇ ਆਪ ਨੂੰ ਸਪੇਨ ਤੋਂ ਆਜ਼ਾਦ ਐਲਾਨਿਆ ਔਰ ਅਮਰੀਕਾ ਦੀ ਸਰਦਾਰੀ ਮੰਨੀ। 1903 ਚ ਨਿਆਗਰਾ ਫਾਲ ਜਿਹੜੀ ਹੈ ਉਹ ਇਨਕੋਰਪੋਰੇਟ ਹੋਈ ਐਜ਼ ਏ ਸਿਟੀ। 1917 ਚ ਅਮਰੀਕਾ ਦੀ ਸੀਕ੍ਰੇਟ ਸਰਵਿਸ ਨੇ ਫੈਸਲਾ ਕੀਤਾ ਕਿ ਉਹ ਪ੍ਰੈਜ਼ੀਡੈਂਟ ਦੀ ਫੈਮਿਲੀ ਨੂੰ ਵੀ ਪ੍ਰੋਟੈਕਸ਼ਨ ਦੇਗੀ। 1931 ਚ ਐਲ ਕੈਪੋਨ ਜਿਹੜਾ ਸ਼ਿਕਾਗੋ ਦਾ ਵੱਡਾ ਗੈਂਗਸਟਰ ਸੀ, ਉਹਦੇ ਤੇ 5000 ਕਾਊਂਟ ਲਾਏ ਗਏ ਕਿ ਉਹਨੇ ਪ੍ਰੋਹਿਬਿਸ਼ਨ ਔਰ ਪਰਜਰੀ ਇਹ ਵਾਇਲੇਟ ਕੀਤੀਆਂ ਨੇ, ਕਿਉਂਕਿ ਸ਼ਰਾਬ ਤੇ ਪਾਬੰਦੀ ਸੀ, ਉਹ ਵੇਚਦਾ ਸੀ ਤੇ ਕਾਨੂੰਨ ਦੀ ਉਲੰਘਣਾ, ਔਰ ਉਹਦੇ ਗੈਂਗਸਟਰ ਜਿਹੜੇ ਨੇ ਕੰਧ ਨਾਲ ਖੜਾ ਕਰਕੇ ਗੋਲੀਆਂ ਨਾਲ ਭੁੰਨ ਦਿੰਦੇ ਸੀ। ਜਦੋਂ ਚਿੱਠੀ ਸਿੰਘਪੁਰਾ 'ਚ 35 ਸਿੱਖ ਮਾਰੇ ਗਏ ਤੇ ਅਸੀਂ ਆਪਣੀ ਲਿਖਤ ਲਿਖਿਆ ਸੀ ਕਿ ਐਲ ਕੈਪੋਨ ਸਟਾਈਲ ਕਿਲਿੰਗ ਆਫ ਦਾ ਸਿੱਖਸ, ਕਿ ਬਿਲਕੁਲ ਕੰਧ ਨਾਲ, ਗੁਰਦੁਆਰੇ ਦੀ ਕੰਧ ਨਾਲ ਖੜੇ ਕਰਕੇ 35 ਸਿੱਖ ਮਾਰੇ। ਸੋ ਐਲ ਕੈਪੋਨ ਇਸ ਦੇ ਲਈ ਨੋਟੋਰੀਅਸ ਸੀ। ਔਰ 1935 ਦੇ ਵਿੱਚ ਸੈਨੇਟਰ ਹੂ ਲੌਂਗ ਜਿਹੜਾ ਹੈ ਲੁਈਜ਼ੀਆਨਾ ਦਾ, ਉਹਨੇ ਅਮਰੀਕਨ ਸੈਨੇਟ ਦੇ ਵਿੱਚ 15 ਘੰਟੇ ਲਗਾਤਾਰ ਲੈਕਚਰ ਦਿੱਤਾ ਔਰ 1,50,000 ਸ਼ਬਦ ਉਹਨੇ ਲੈਕਚਰ ਦੇ ਵਿੱਚ ਵਰਤੇ, ਜਿਹੜੇ ਅਮਰੀਕਾ ਦੀ ਹਿਸਟਰੀ ਦਾ ਸਭ ਤੋਂ ਵੱਡਾ ਲੈਕਚਰ ਹੈ ਸੈਨੇਟ ਦੇ ਵਿੱਚ। 1975 ਚ ਅੱਜ ਦੇ ਦਿਨ ਇੰਦਰਾ ਗਾਂਧੀ ਦੀ ਜਿਹੜੀ ਇਲੈਕਸ਼ਨ ਹੈ ਉਹ ਇਲਾਹਾਬਾਦ ਹਾਈ ਕੋਰਟ ਨੇ ਰੱਦ ਕਰ ਦਿੱਤੀ ਤੇ 1996 ਚ ਜਦੋਂ ਕਿ US ਕਾਂਗਰਸ ਨੇ ਆਲਰੇਡੀ ਕਾਨੂੰਨ ਬਣਾਇਆ ਸੀ ਕਿ ਇੰਟਰਨੈਟ ਦੇ ਉੱਤੇ ਜਿਹੜਾ ਪੌਰਨ ਹੈ, ਅਸ਼ਲੀਲਤਾ ਵਾਲੇ ਸਾਈਟ ਨੇ, ਇਹ ਬਲੌਕ ਕੀਤੇ ਜਾਣ, ਪਰ ਸੁਪਰੀਮ ਕੋਰਟ ਨੇ ਜਿਹੜਾ ਇਹ ਕਾਨੂੰਨ ਸੀ US ਕਾਂਗਰਸ ਦਾ ਉਹ ਰੱਦ ਕਰ ਦਿੱਤਾ
ਔਰ ਉਹਨਾਂ ਨੇ ਕਿਹਾ ਵੀ ਅਮਰੀਕਾ ਜਿਹੜੀ ਫਸਟ ਅਮੈਂਡਮੈਂਟ ਹੈ ਇਹ ਵਿਚਾਰਾਂ ਦੀ ਆਜ਼ਾਦੀ ਦਾ ਹੱਕ ਦਿੰਦੀ ਹੈ ਔਰ ਅਸੀਂ ਕੋਈ ਪਾਬੰਦੀ ਨਹੀਂ ਲਾ ਸਕਦੇ। ਇਹ ਵਰਲਡ ਹਿਸਟਰੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਬ੍ਰਿਜ ਭਾਸ਼ਾ 'ਚ ਲਿਖੇ ਕਵਿਤ ਨੰਬਰ 85 ਨੂੰ ਚੁਣਿਆ ਜੀ। ਔਰ ਇਹ ਕਵਿਤ ਹੈ, ਚਰਨ ਸ਼ਰਨ ਗੁਰ ਭਈ ਨਿਹਚਲ ਮਤ, ਮਨ ਉਨਮਨ ਲਿਵ ਸਹਿਜ ਸਮਾਏ ਹੈ, दृष्ट दर्श और शब्द सुरत मिल, परम अद्भुत प्रेम नेम उपजाए है, गुर सिख साध संग रंग हुए तंबोल रस, पारस परस धात कंचन दिखाए है, चंदन सुगंध संद बासना सुबास दास, अकथ कथा विनोद कहत ना आए हैं। जी कि जे असी गुरु दी चरण शरण लैंदे हैं, ਚਰਨ ਸ਼ਰਨ ਦਾ ਮਤਲਬ ਹੁੰਦਾ ਹੈ ਕਿ ਗੁਰੂ ਦੇ ਹੁਕਮ 'ਚ ਅਸੀਂ ਆਪਣੇ ਆਪ ਨੂੰ ਲੈ ਆਉਂਦੇ ਹਾਂ। ਚਰਨ ਸ਼ਰਨ ਗੁਰ ਭਈ ਨੇਚਲ ਮਤ, ਫਿਰ ਸਾਡੀ ਮਤ, ਸਾਡਾ ਇੰਟੈਲੈਕਟ, ਸਾਡੀ ਬੁੱਧੀ ਸਟੇਬਲ ਹੋ ਜਾਂਦੀ ਹੈ, ਉਹ ਸ਼ਾਂਤ ਹੋ ਜਾਂਦੀ ਹੈ, ਉਸ ਟਿਕਾ ਹੁੰਦਾ ਹੈ। ਮਨ ਉਨ ਮਨ ਲਿਵ ਸਹਿਜ ਸਮਾਏ ਹੈ, ਕਿ ਜਿਹੜਾ ਮਨ ਹੈ ਇਹ ਨਿਰੰਕਾਰ ਦੇ ਨਾਲ ਜੁੜ ਜਾਂਦਾ ਹੈ ਔਰ ਅਸੀਂ ਜਿਹੜਾ ਸਟੇਟ ਆਫ ਇਕੋਪੋਇਜ਼, ਇੱਕ ਸਹਿਜ ਦੇ ਵਿੱਚ, ਇੱਕ ਆਨੰਦ ਦੇ ਵਿੱਚ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ। ਜੀ। ਦ੍ਰਿਸ਼ਟ ਦਰਸ ਔਰ ਸ਼ਬਦ ਸੁਰਤ ਮਿਲ, ਜੇ ਸਾਡੀ ਸੁਰਤ ਸ਼ਬਦ ਦੇ ਨਾਲ ਜੁੜ ਜਾਏ ਔਰ ਸਾਡੀਆਂ ਮਨ ਦੀਆਂ ਅੱਖਾਂ ਸਾਹਮਣੇ ਹਮੇਸ਼ਾ ਉਸ ਸ਼ਬਦ ਦਾ, ਉਸ ਪਿਆਰੇ ਦਾ ਦੀਦਾਰ ਰਹੇ, ਪਰਮ ਅਦਭੁਤ ਪ੍ਰੇਮ ਨੇਮ ਉਪਜਾਏ ਹੈ। ਤੇ ਇਸ ਸਬੰਧ ਚੋਂ ਜਿਹੜਾ ਐਸਟੋਨਿਸ਼ਿੰਗ ਲਵ, ਅਦਭੁਤ ਹੁੰਦਾ ਹੈ ਕਿ ਜਿਹੜਾ ਇੱਕ ਪਿਆਰ ਉਪਜਦਾ ਜਦੋਂ ਕਿ ਤੁਹਾਡੀਆਂ ਮਨ ਦੀਆਂ ਅੱਖਾਂ 'ਚ ਪਿਆਰੇ ਦਾ ਰੂਪ ਹੋਏ ਔਰ ਤੁਹਾਡੀ ਸੁਰਤ ਸ਼ਬਦ ਦੇ ਨਾਲ ਜੁੜੀ ਹੋਏ, ਤੇ ਫਿਰ ਇਹੋ ਜਿਹਾ ਇੱਕ ਐਸਟੋਨਿਸ਼ਿੰਗ ਜਿਹੜੀ ਹੈ ਲਿਵਿੰਗ ਡਿਵੋਸ਼ਨ ਆਉਂਦੀ ਹੈ। ਗੁਰ ਸਿੱਖ ਸਾਧ ਸੰਗ ਰੰਗ ਹੋਏ ਤੰਬੋਲ ਰਸ, ਤੰਬੋਲ ਪਾਨ ਨੂੰ ਕਹਿੰਦੇ ਨੇ, ਜਿਹਦੇ 'ਚ ਕੱਥਾ, ਲਾਈਮ, ਸੁਪਾਰੀ ਪੈਂਦਾ, ਮੂੰਹ ਲਾਲ ਕਰ ਦਿੰਦਾ, ਉਹਦੇ 'ਚੋਂ ਲਾਲ ਰਸ ਨਿਕਲਦਾ। ਪਰ ਇੱਥੇ ਅਧਿਆਤਮ ਦੀ ਲਾਲੀ ਦੀ ਗੱਲ ਹੈ ਕਿ ਜਦੋਂ ਗੁਰਸਿੱਖ ਸਾਧ ਸੰਗ ਦੇ ਵਿੱਚ, ਭਲੇ ਲੋਕਾਂ ਦੀ ਸੰਗਤ ਦੇ ਵਿੱਚ ਬੈਠਦਾ ਤੇ ਉਸ ਦੇ ਅੰਦਰ ਲਾਲੀ ਉਪਜਦੀ ਹੈ। ਲਾਲ ਹੋਣਾ ਰੱਬ ਦੇ ਪਿਆਰ ਦਾ ਰੰਗ ਹੈ, ਲਾਲ ਗੁਲਾਲ ਜਿਹੜਾ ਉਸ ਦੇ ਪਿਆਰ ਦੀ ਨਿਸ਼ਾਨੀ ਹੈ। ਪਾਰਸ ਪਰਸ ਧਾਤ ਕੰਚਨ ਦਿਖਾਏ ਹੈ, ਜਿਸ ਤਰ੍ਹਾਂ ਇਵੇਂ ਹੀ ਗੁਰਸਿੱਖ ਸਾਧ ਸੰਗਤ ਦੇ ਵਿੱਚ ਲਾਲ ਹੁੰਦਾ ਹੈ, ਰੰਗਿਆ ਜਾਂਦਾ ਹੈ, ਜਿਵੇਂ ਕਿ ਪਾਰਸ ਇੱਕ ਧਾਤੂ ਹੈ, ਇਹਨੂੰ ਫਿਲਾਸਫਰ ਸਟੋਨ ਕਹਿੰਦੇ ਨੇ, ਔਰ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਕੋਈ ਵੀ ਧਾਤੂ ਜਦੋਂ ਉਹਦੇ ਨਾਲ ਲਾਈ ਜਾਏ ਤੇ ਉਹ ਸੋਨਾ ਬਣ ਜਾਂਦਾ ਹੈ। ਤੇ ਇਸੇ ਤਰ੍ਹਾਂ ਇਹ ਸਾਧ ਸੰਗ ਪਾਰਸ ਰੂਪ ਹੈ। ਤੇ ਅਖੀਰ 'ਚ ਭਾਈ ਸਾਹਿਬ ਨੇ ਫਰਮਾਇਆ, ਚੰਦਨ ਸੁਗੰਧ ਸੰਦ ਬਾਸਨਾ ਸੁਬਾਸ ਤਾਸ, ਕਿ ਜਿਸ ਤਰ੍ਹਾਂ ਚੰਦਨ ਦੇ ਦਰਖਤਾਂ ਦੀ ਖੁਸ਼ਬੂ ਨਾਲ ਜਿਹੜੇ ਲਾਗਲੇ ਜੰਗਲ ਵੀ ਹੁੰਦੇ ਨੇ, ਦਰਖਤ ਹੁੰਦੇ ਨੇ, ਉਹ ਵੀ ਖੁਸ਼ਬੂ ਨਾਲ ਭਰ ਜਾਂਦੇ ਨੇ। ਉਹ ਚੰਦਨ ਦੇ ਦਰਖਤ ਨਹੀਂ ਹੁੰਦੇ, ਪਰ ਚੰਦਨ ਦੀ ਖੁਸ਼ਬੂ ਇੰਨੀ ਇੰਟੈਂਸ ਹੁੰਦੀ ਹੈ ਕਿ ਉਹਨਾਂ ਦੀ ਲੱਕੜ 'ਚ ਵੀ ਜਿਹੜੀ ਹੈ ਉਹ ਚੰਦਨ ਦੀ ਖੁਸ਼ਬੂ ਹੁੰਦੀ ਹੈ। ਅਕਥ ਕਥਾ ਵਿਨੋਦ ਕਹਿਤ ਨਾ ਆਏ ਹੈ। ਇਸ ਤਰ੍ਹਾਂ ਜਿਹੜੇ ਪਿਆਰੇ ਆਪਣੇ ਪਿਆਰੇ ਗੁਰੂ ਦੇ ਪਿਆਰ ਵਿੱਚ ਰੰਗੇ ਹੁੰਦੇ ਨੇ, ਉਹਨਾਂ ਦੀ ਕਹਾਣੀ ਕਹੀ ਨਹੀਂ ਜਾ ਸਕਦੀ। ਉਹ ਵਿਨੋਦ 'ਚ ਰਹਿੰਦੇ ਨੇ, ਆਨੰਦ 'ਚ ਰਹਿੰਦੇ ਨੇ। ਕਹਿਤ ਨਾ ਆਏ ਹੈ, ਉਹਨਾਂ ਦੀ ਤੁਸੀਂ ਕਹਾਣੀ ਨੂੰ ਕਹਿ ਨਹੀਂ ਸਕਦੇ। ਇਹੀ ਹੈ ਜਿਹਨੂੰ ਕਬੀਰ ਸਾਹਿਬ ਨੇ ਫਰਮਾਇਆ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਪਿਆਰ ਨੂੰ ਤੁਸੀਂ ਬਿਆਨ ਨਹੀਂ ਕਰ ਸਕਦੇ, ਪਿਆਰ ਦੇ ਲਈ ਕੋਈ ਸ਼ਬਦ ਨਹੀਂ ਹੁੰਦੇ। ਪਿਆਰ ਇੱਕ ਅਹਿਸਾਸ ਹੈ ਔਰ ਉਹ ਅਹਿਸਾਸ ਪਿਆਰੇ ਨਾਲ, ਨਿਰੰਕਾਰ ਨਾਲ ਜਦੋਂ ਤੁਸੀਂ ਜੁੜ ਕੇ ਹੀ ਮਹਿਸੂਸ ਕਰਦੇ ਹੋ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਸੋ ਭਾਈ ਸਾਹਿਬ ਉਸ ਅਕਥ ਕਥਾ ਵਿਨੋਦ ਦੀ ਗੱਲ ਕਰਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਵਿਚਾਰ ਭੇਜੇ ਨੇ, ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰੋਡਕਸ਼ਨ ਨੂੰ ਆਗਿਆ ਦਿਓ ਤੇ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।